सेंटर की सरकार दे विच जदों कांग्रेस रही उन्हें भी पंजाब दा गला घोटिया। हुण भारतीय जनता पार्टी घोटन ते लगी हुई है। की ये गल सच नहीं कि टक लाउण आई सी इंदिरा गांधी कपूरी? की अमरिंदर सिंह कांग्रेस दा एमपी हो के नाल खड़ा नहीं सी ला टक बीबी के 31/12/81 ਨੂੰ जो समझौता होया बुला के दरबारा सिंह दी धौण ते गोटा रख के दस्तखत कराए गए जयपुर सद के ओते पंजाब दी सारा घुटती सीगी। ਜਿਹੜੇ ਸਮਝੌਤੇ ਹੋਏ ਨੇ ਸਪੀਕਰ ਸਾਹਿਬ, ਚਾਹੇ 81 ਦਾ ਸਮਝੌਤਾ ਹੋਇਆ, ਚਾਹੇ ਰਜੀਵ ਲੌਂਗੋਵਾਲ ਸਮਝੌਤਾ ਹੋਇਆ, ਕਿਸੇ ਵੀ ਸਮਝੌਤੇ ਨੂੰ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਨਹੀਂ ਕੀਤਾ। ਸਾਰੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਸਮਝੌਤੇ ਨੇ। ਸੰਤ ਹਰਚੰਦ ਸਿੰਘ ਲੌਂਗੋਵਾਲ ਕੌਣ ਸਨ? ਨਾ ਤਾਂ ਉਸ ਵੇਲੇ ਦੇ ਕੋਈ ਮੁੱਖ ਮੰਤਰੀ ਸੀ, ਤੇ ਦੂਜੀ ਗੱਲ ਉਹਦੀ ਇੱਕ ਧਾਰਾ 9.1 ਤੇ 9.2 ਚੱਕ ਲੈਂਦੇ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਆ ਟ੍ਰਿਬਿਊਨਲ ਦੇ ਨਾਂ ਹੀ ਮੰਨ ਲਿਆ ਸੀਗਾ 9.192 ਤੇ ਜਿਹੜਾ ਸਮਝੌਤਾ ਸੀ ਉਹ ਜਿਹੜਾ ਚੰਡੀਗੜ੍ਹ ਵੀ ਪੰਜਾਬ ਨੂੰ ਦੇਣਾ ਸੀ, ਫਿਰ ਸਾਰਾ ਸਮਝੌਤਾ ਆਪਾਂ ਲਾਗੂ ਕਰ ਲੈਂਦੇ। ਕਾਰਨ ਇਹ ਕਿ ਜਿੱਥੇ ਜਿੱਥੇ ਪੰਜਾਬ ਦਬਦਾ ਉਹ ਮਦਾਂ ਚੱਕ ਲੋ। ਸਾਡੇ ਕੋਲੇ ਜਿਹੜਾ ਪੰਜਾਬ ਦਾ ਮੈਂਬਰ ਆਫ ਪਾਵਰ ਜਿਹੜਾ ਹੁੰਦਾ ਸੀ ਉਹ ਪੰਜਾਬ ਵੱਲੋਂ ਹੁੰਦਾ ਸੀਗਾ, ਉਹਦੇ ਵਿੱਚ ਵੀ ਚੱਕ ਕੇ ਸਾਰਾ ਦਾ ਸਾਰਾ ਆਪਦੇ ਹੱਥਾਂ ਦੇ ਵਿੱਚ ਸੈਂਟਰ ਨੇ ਲੈ ਲਿਆ। ਹੁਣ ਤਾਂ ਅੱਗੇ ਹੁੰਦਾ ਸੀ ਕਿ ਜਿਹੜੇ ਸਟੇਟ ਆ, ਜੇ ਹਿਮਾਚਲ ਆ, ਰਾਜਸਥਾਨ ਆਗਾ, ਪੰਜਾਬ ਆ, ਇੱਥੋਂ BBMP ਦਾ ਚੇਅਰਮੈਨ ਨਹੀਂ ਲਾਇਆ ਜਾਂਦਾ ਸੀ। ਹੁਣ ਤਾਂ ਉਹਨੂੰ ਵੀ ਵਾਇਓਲੇਟ ਕਰਕੇ ਚੇਅਰਮੈਨ ਵੀ ਉਹਨਾਂ ਦਾ ਲਾਉਣ ਲੱਗੇ ਤੇ ਸਾਨੂੰ ਕਿੱਥੋਂ ਹੱਕ ਮਿਲਣਗੇ। 4000 ਕਿਊਸਕ ਦੇ ਰਹੇ ਆ, ਸਾਨੂੰ ਇਹ ਤੇ ਵੀ ਕਾਊਂਟਰ ਕਲੇਮ ਕਰਨਾ ਚਾਹੀਦਾ ਕਿ ਅਸੀਂ ਦੇ ਰਹੇ ਹਾਂਗੇ 4000, ਪਰ ਸਾਡਾ ਜੇ ਉਹ ਅੱਗੇ ਮੰਨਦੇ ਨਹੀਂ ਮਨੁੱਖੀ ਤੇ ਸਾਡੇ 4000 ਦਾ ਵੀ ਅਸੀਂ ਜਿਹੜਾ ਹੈਗਾ ਵਾਪਸ ਸਾਨੂੰ ਧਾਰਾ ਲੈ ਲਓ ਦੇ ਦਿਓ, ਕਿਉਂਕਿ ਉਹਨਾਂ ਦਾ ਜਿੰਨਾ ਬਣਦਾ ਹੱਕ ਸੀ ਅਸੀਂ ਦੇ ਚੁੱਕੇ ਆਂਗੇ। ਮੁੱਖ ਮੰਤਰੀ ਹਰਿਆਣੇ ਦੇ ਕਹਿੰਦੇ ਪਾਣੀ ਤਾਂ ਸਾਰਿਆਂ ਦਾ ਸਾਂਝਾ ਹੁੰਦਾ, ਤੇ ਫਿਰ ਜਿਹੜਾ ਪੱਥਰ ਨਿਕਲੀ ਜਾਂਦਾ ਰਾਜਸਥਾਨ ਚੋਂ, ਰਾਜਸਥਾਨ ਦਾ ਕੱਲਾ ਕਿਵੇਂ ਹੋ ਗਿਆ? ਕੋਲਾ ਨਿਕਲੀ ਜਾਂਦਾ ਉਹ ਕੱਲਾ ਕਿਵੇਂ ਹੋ ਗਿਆ? ਜਿੱਥੋਂ ਜਿਹੜੇ ਕੁਦਰਤੀ ਸਰੋਤ ਜਿਹੜੇ ਸਟੇਟ ਕੋਲੇ ਆ ਉਹ ਉਹਨਾਂ ਦੇ ਸਾਂਝੇ ਕਿਵੇਂ? ਉਹ ਕੱਲਿਆਂ ਦੇ ਹੋ ਗਏ, ਸਾਡਾ ਸਾਰਾ ਕੁਝ ਸਾਂਝਾ ਹੋ ਗਿਆ। ਹੁਣ ਸਤਲੁਜ ਜਮਨਾ ਲਿੰਕ ਲਹਿਰ ਨਹੀਂ, ਜਮਨਾ ਸਤਲੁਜ ਲਿੰਕ ਲਹਿਰ ਕੱਢ ਕੇ ਸਾਨੂੰ ਪਾਣੀ ਸਗੋਂ ਦੀ ਜਮਨਾ ਦੇ ਵਿੱਚੋਂ ਦੇਣਾ ਚਾਹੀਦਾ, ਕਿਉਂਕਿ ਜੇ ਉਹ ਗੈਰ ਰਿਪੇਰੀਅਨ ਆ ਤੇ ਫਿਰ ਇਧਰਲੇ ਸਾਡੇ ਵਾਲੇ ਦਰਿਆ ਤਾਂ ਉਧਰ ਜਾਂਦੇ ਨਹੀਂ ਹਰਿਆਣੇ ਵਾਲੇ, ਸਾਡੇ ਵਾਲੇ ਰਿਪੇਰੀਅਨ ਲਾ ਦੇ ਮੁਤਾਬਕ ਫਿਰ ਤੁਹਾਡੇ ਕਿਵੇਂ ਹੋ ਗਏ? ਇਹਨਾਂ ਨੇ ਜਦੋਂ ਤਾਂ ਸੱਤਾ ਦੇ ਵਿੱਚ ਹੁੰਦੇ ਸੀਗੇ ਉਦੋਂ ਤਾਂ ਨਾ ਪੰਥ ਯਾਦ ਆਇਆ ਨਾ ਪੰਜਾਬ ਯਾਦ ਆਇਆ। ਜਦੋਂ ਆ ਜਾਂਦੀ ਸੀ ਸੱਤਾ ਉਦੋਂ ਜਾ ਕੇ ਦਿੱਲੀ ਪਾਣੀਆਂ ਦੀ ਗੱਲ ਨਹੀਂ, ਚੰਡੀਗੜ੍ਹ ਦੀ ਨਹੀਂ, ਮੇਰੇ ਮੁੰਡੇ ਨੂੰ ਮੰਤਰੀ ਬਣਾ ਦੇ, ਮੇਰੀ ਨੂੰਹ ਨੂੰ ਮੰਤਰੀ ਬਣਾ ਦੇ। ਉਦੋਂ ਨੂੰਹ ਤੇ ਪੁੱਤ ਦੇ ਵਿੱਚ ਹੀ ਸਾਰਾ ਪੰਜਾਬ ਖਾ ਗਏ। ਉਦੋਂ ਪੰਥ ਯਾਦ ਆ ਜਾਂਦਾ ਲੋਕਾਂ ਨੂੰ ਮਰਾਉਣ ਦੀ, ਜਦੋਂ ਸੱਤਾ ਤੋਂ ਬਾਹਰ ਹੁੰਦੇ ਆ। ਜਦੋਂ ਸੱਤਾ ਚ ਆ ਜਾਂਦੇ ਆ ਨਾ ਚੰਡੀਗੜ੍ਹ ਯਾਦ, ਨਾ ਪੰਜਾਬੀ ਬੋਲਦੇ ਇਲਾਕੇ ਦਾ, ਨਾ ਪਾਣੀਆਂ ਦੀ ਮੰਗ। ਸਾਡਾ ਪਵਿੱਤਰ ਦਰਬਾਰ ਸਾਹਿਬ ਵੀ ਇਸੇ ਕਾਰਨ ਕਰਕੇ ਜਿਹੜਾ ਹੈਗਾ ਮੋਰਚਾ ਪਾਣੀਆਂ ਦਾ ਲੱਗਿਆ, ਉਹਨੂੰ ਹੋਰ ਹੀ ਰੂਪ ਦਿੱਤਾ ਗਿਆ। ਉਹਦੀਆਂ ਜ਼ਿੰਮੇਵਾਰ ਪਾਰਟੀਆਂ ਦੋਨੇ ਨੇ। ਮਾਨਯੋਗ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਵਣਾਵਾਲੀ ਸਾਹਿਬ। ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ, ਤੁਸੀਂ ਇਸ ਮਤੇ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੇਰੇ ਤੋਂ ਪਹਿਲਾਂ ਜੋ ਪੰਜਾਬ ਨਾਲ ਧੱਕਾ ਹੋਇਆ ਸਾਰੀ ਹਿਸਟਰੀ ਬੜੇ ਵਿਸਤਾਰ ਨਾਲ ਦੱਸੀ। ਰੌਲਾ ਇੱਥੇ ਇਹ ਨਹੀਂ ਕਿ ਹਿੱਸੇਦਾਰੀ ਦਾ ਰੌਲਾ ਤਾਂ ਮਾਲਕੀ ਦਾ ਨਾਰਾ ਤਾਂ ਲੱਗਦਾ ਰਿਹਾ ਪੰਜਾਬ ਪੰਜਾਬੀਆਂ ਦਾ, ਪਾਣੀ ਗਵਾਂਢੀਆਂ ਦਾ। ਜਿੱਡੀ ਲੁੱਟ ਸਾਡੇ ਪੰਜਾਬ ਦੇ ਪਾਣੀਆਂ ਦੀ ਹੋਈ ਹੈ, ਜੋ ਕੁਦਰਤੀ ਸਰੋਤ ਸੀ ਸਾਡੇ, ਜਿਹਦੇ ਨਾਂ ਤੇ ਪੰਜਾਬ ਦਾ ਨਾਂ ਵੀ ਰੱਖਿਆ ਗਿਆ ਤੇ ਪੰਜਾਬ ਵਸਦਾ, ਪਹਿਲੇ ਦਿਨ ਉਹਦੇ ਤੇ ਅੱਖ ਰੱਖ ਲਈ ਕਿ ਪੰਜਾਬ ਨੂੰ ਜੇ ਉਜਾੜਨਾ ਤਾਂ ਪੰਜਾਬ ਦਾ ਪਾਣੀ ਖੋਲੋ। ਮੈਂ ਅੱਜ ਇੱਕ ਸ਼ਲਾਘਾ ਵੀ ਕਰਦਾ, ਆਪਾਂ ਸਾਰੇ ਇਕੱਠੇ ਬੈਠੇ ਆ, ਆਪਾਂ ਇਤਿਹਾਸ ਵੀ ਫਰੋਲ ਰਹੇ ਆ ਕਿਵੇਂ ਧੱਕਾ ਹੋਇਆ, ਤੇ ਮੰਨਣ ਚ ਵੀ ਗਰੇਜ ਨਹੀਂ ਕਰਨਾ ਚਾਹੀਦਾ ਕਿ ਸੈਂਟਰ ਦੀ ਸਰਕਾਰ ਦੇ ਵਿੱਚ ਜਦੋਂ ਕਾਂਗਰਸ ਰਹੀ ਉਹਨੇ ਵੀ ਪੰਜਾਬ ਦਾ ਗਲਾ ਘੋਟਿਆ। ਹੁਣ ਭਾਰਤੀ ਜਨਤਾ ਪਾਰਟੀ ਘੋਟਣ ਤੇ ਲੱਗੀ ਹੋਈ ਆ। ਬਾਜਵਾ ਸਾਹਿਬ ਵੱਡੇ ਦਿਲ ਨਾਲ ਰਾਹੁਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ। ਅੱਜ ਮੈਂ ਤੁਹਾਨੂੰ ਸਦਨ 'ਚ ਬੇਨਤੀ ਕਰਦਾ, ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ, ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ, ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ। ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਆ, ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਵੇਖਣੇ ਪੈ ਰਹੇ ਨੇ। ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਹਣਤਾਂ ਪਾਈਆਂ ਜਾ ਰਹੀਆਂ, ਤੇ ਤੁਹਾਨੂੰ ਸ਼ਾਬਾਸ਼ ਦਿੱਤੀ ਜਾਊਗੀ ਕਿ ਤੁਸੀਂ ਪਿਛਲੀ ਜਿਹੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੇਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ, ਤਾਂ ਕਿ ਸਾਰੇ ਪੰਜਾਬੀ
ਤੁਹਾਨੂੰ ਸ਼ਾਬਾਸ਼ ਦੇਣਗੇ। ਜੀ ਬਾਜਵਾ ਸਾਹਿਬ ਜੀ, ਮਾਈਕ ਔਨ ਕਰਿਓ। ਸੋ ਇੱਕ ਮਿੰਟ ਤੌਰ ਇੱਕ ਇਹਨਾਂ ਦੀ ਮਿੰਟ ਹਰ ਜਿਹੜੀ ਇਹਨਾਂ ਨੇ ਰੱਖੀ ਗੱਲ ਹੈ ਅਸੀਂ ਮੰਨਣ ਨੂੰ ਤਿਆਰ ਹੈ। ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨ ਸਾਹਿਬ ਨਾਲ ਬੈਠੇ ਸੀ, ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਵਾ ਕੇ ਰੱਖਾਂਗਾ ਪਾਣੀ ਦਾ, ਜੇ ਉਹ ਮੰਗ ਜਾਣ ਤਾਂ ਮੈਂ ਵੀ ਬਕਾਇਦਾ ਤੌਰ ਇਸ ਨੂੰ ਕਬੂਲ ਕਰਾਂ। ਹਾਂਜੀ, ਕੀ ਕਹਿ ਰਹੇ ਬਣਵਾਲੀ ਸਾਹਿਬ, ਕੀ ਕਹਿ ਰਹੇ ਤੁਸੀਂ? ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ, ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕਪੂਰੀ? ਕੀ ਅਮਰਿੰਦਰ ਸਿੰਘ ਕਾਂਗਰਸ ਦਾ ਐਮਪੀ ਹੋ ਕੇ ਨਾਲ ਖੜਾ ਨਹੀਂ ਸੀ? ਲਾ ਟੱਕ ਬੀਬੀ। ਮੈਂ ਇਤਿਹਾਸਕ ਗੱਲਾਂ ਕਰ ਰਿਹਾਗਾ, ਜੇ ਮਾਫੀ ਮੰਗੋ। ਕੀ ਮੇਰੀ ਗੱਲ ਸੁਣੋ, ਜੈਪੁਰ ਮੈਂ ਪੁੱਛਣਾ ਚਾਹਣਾ, ਤੁਸੀਂ ਮਿੰਟ ਕਰ ਲੈਣ ਦਿਓ ਗੱਲ ਉਹਨਾਂ ਨੂੰ, ਸ਼ਾਇਦ ਮੰਗ ਲੈਣ। ਸਪੀਕਰ ਸਾਹਿਬ 31/12/1982 ਨੂੰ ਰੁਕੋ ਬਣਵਾਲੀ ਸਾਹਿਬ। ਹਾਂਜੀ ਵੇਖੋ ਚੇਅਰਮੈਨ ਸਾਹਿਬ, ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਹੋਏ। ਆਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦਾ ਕੋਈ ਲਾਭ ਹੈ? ਜਦੋਂ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ। ਚਲੋ ਤੇ ਹਾਂਜੀ, ਜੇ ਮੇਰਾ ਪ੍ਰਚਾਰ ਤੇ ਭੰਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦਿਆ ਤੇ ਫਿਰ ਲੋਕਾਂ ਨੂੰ ਕਹਿ ਦਿਓ ਕਿ ਇਹਦਾ ਪਰਪਸ ਕੁਝ ਨਹੀਂ, ਇਹਦਾ ਪਰਪਸ ਮੇਰਾ ਭੰਡੀ ਪ੍ਰਚਾਰ। ਜੀ ਬਣਵਾਲੀ ਉਹ ਸਾਹਿਬ, ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ, ਪਾਣੀ ਬੰਦ ਕਰਦੇ, ਪਾਣੀ ਪੂਰਾ। ਮਾਨਯੋਗ ਸਪੀਕਰ ਸਾਹਿਬ, ਬਣਵਾਲੀ ਸਾਹਿਬ, ਜਦੋਂ ਡਾਕਟਰ ਸਾਹਿਬ ਕੋਲੇ ਜਾਂਦੇ ਪਹਿਲਾਂ ਬਿਮਾਰੀ ਪੁੱਛਦਾ ਕਿਵੇਂ ਸ਼ੁਰੂ ਹੋਈ ਸੀ, ਇਹਦੀ ਹਿਸਟਰੀ ਕਿਵੇਂ ਸੀਗੀ, ਤਾਂ ਹਿਸਟਰੀ ਤੇ ਦਾ ਮਾਫੀ ਮੰਗਣ। ਅੱਜ ਜੇ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਅੱਜ ਪੰਜਾਬ ਨੂੰ ਆ ਦਿਨ ਨਹੀਂ ਵੇਖਣੇ ਪੈਂਦੇ ਸੀਗੇ। ਇਸ ਕਰਕੇ ਕਹਿਣਾ ਕਿ 31/12/81 ਨੂੰ ਜੋ ਸਮਝੌਤਾ ਹੋਇਆ, ਬੁਲਾ ਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਡਾ ਰੱਖ ਕੇ ਦਸਤਖਤ ਕਰਾਏ ਗਏ ਜੈਪੁਰ ਸੱਦ ਕੇ, ਉਹਦੇ ਪੰਜਾਬ ਦੀ ਸਾਰਾ ਘੁੱਟਤੀ ਸੀਗੀ। ਇਸ ਤੋਂ ਇਲਾਵਾ ਦੂਜੀ ਗੱਲ ਮੈਂ ਹੋਰ ਕਹਿਣੀ ਚਾਹਣਾ, ਬਾਜਵਾ ਸਾਹਿਬ ਸੁਣ ਲਿਓ, ਮਗਰੋਂ ਤੁਹਾਡੇ ਬੁਲਾਰਿਆਂ ਨੇ ਬੋਲਣਾ, ਜਵਾਬ ਦੇ ਦਿਓ। ਮੈਂ ਇੱਕ ਗੱਲ ਸਪੀਕਰ ਸਾਹਿਬ ਹੋਰ ਕਹਿਣੀ ਚਾਹਣਾ, ਮੇਰੀ ਗੱਲ ਸੁਣ ਲੈ, ਜਵਾਬ ਦੇ ਦਿਓ। ਬਾਜਵਾ ਸਾਹਿਬ ਮਗਰੋਂ ਜਵਾਬ ਦੇ ਦਿਓ। ਤੁਹਾਡੇ ਕੋਲ ਟਾਈਮ, ਸਪੀਕਰ ਸਾਹਿਬ ਟਾਈਮ ਬਰਬਾਦ ਨਾ ਕਰਨ। ਦੂਜੀ ਮੈਂ ਗੱਲ ਕਹਿਣੀ ਚਾਹਣਾਗਾ, ਕੀ ਇਹ ਸੱਚ ਨਹੀਂ? ਤੁਹਾਡੀ ਗੱਲ ਆ ਗਈ ਬਾਈ। ਸਪੀਕਰ ਸਾਹਿਬ ਕੀ ਇਹ ਸੱਚ ਨਹੀਂਗਾ? ਅੱਜ ਇਹ ਗੱਲਾਂ ਕਰਦੇ ਨੇਗੇ ਕਿ ਸਪੀਕਰ ਸਾਹਿਬ ਉਹਨਾਂ ਨੂੰ ਗੱਲ ਨੂੰ ਆਪਾਂ ਕੰਟੀਨਿਊ ਕਰੀਏ। ਸਪੀਕਰ ਸਾਹਿਬ ਮਗਰੋਂ ਜਵਾਬ ਦੇ ਦੇਣ, ਬੈਠੇ ਨੇ, ਇਹਨਾਂ ਦਾ ਟਾਈਮ ਪਿਆ ਗਿਆ, ਉਹਦਾ ਜਵਾਬ ਦੇ ਦੇਣ। ਬੈਠ ਜਾਓ ਬਾਈ ਸਾਹਿਬ, ਬੈਠ। ਸ਼ਾਂਤੀ ਦੇ ਨਾਲ ਸੁਣ ਲੈਣ। ਸੱਚ ਸੁਣਨਾ ਥੋੜਾ ਜਿਹਾ ਕੌੜਾ ਹੁੰਦਾ ਜੀ, ਸੱਚ ਕੌੜਾ ਹੁੰਦਾ ਤਾਂ ਮਗਰੋਂ ਜਵਾਬ ਦੇ ਦੇਣ। ਦੂਜੀ ਮੈਂ ਬੇਨਤੀ ਕਰਦਾਂਗਾ ਤੁਹਾਨੂੰ, ਮੈਂ ਜਿਹੜੀਆਂ ਗੱਲਾਂ ਕਹੀਆਂ ਨੇ, ਚਾਹੇ ਟੱਕ ਲਾਉਣ ਵਾਲੀ ਕਹੀ 8 ਅਪ੍ਰੈਲ 1982 ਨੂੰ, ਚਾਹੇ ਮੈਂ ਜਿਹੜੀ ਗੱਲ ਕਹੀ ਆ ਕਿ ਕੀ ਇਹ ਸੱਚ ਨਹੀਂ ਕਿ 24/3/1979 ਨੂੰ ਜੋ ਵਾਰਡ ਸੁਣਾਇਆ ਗਿਆ ਉਹਦੇ ਨਾਲ ਪੰਜਾਬ ਦੇ ਪਾਣੀ ਲੁੱਟੇ ਗਏ ਨੇ। ਦੂਜੀ ਮੈਂ ਬੇਨਤੀ ਇੱਕ ਇੱਥੇ ਕਰਦਾਂਗਾ ਕਿ ਜਿਹੜੀ ਅੱਜ ਸਾਡਾ ਸਾਥ ਦੇ ਰਹੇ ਨੇ ਇਹਨਾਂ ਦਾ ਮੈਂ ਨਾਲ ਧੰਨਵਾਦ ਵੀ ਕਰੀ ਜਾਂਦਾ, ਪਰ ਪਿਛਲੀ ਹਿਸਟਰੀ ਤੋਂ ਮਾਫੀ ਦੀ ਗੱਲ ਕਰਦਾਂਗਾ ਜੋ ਬਣਨੀ ਚਾਹੀਦੀ ਹੈ। ਇਤਿਹਾਸ ਬਣ ਜਾਊਗਾ, ਲੋਕ ਯਾਦ ਕਰਨਗੇ ਕਿ ਸਾਡੇ ਪੁਰਖਿਆਂ ਤੋਂ ਗਲਤੀਆਂ ਹੋਈਆਂ ਤੇ ਅਸੀਂ ਚੁੱਪ ਰਹੇ, ਜਿਹਦਾ ਨਤੀਜਾ ਅੱਜ ਪੰਜਾਬ ਭੁਗਤ ਰਿਹਾ। ਸੋ ਮੈਂ ਬੇਨਤੀ ਕਰਦਾ ਕਿ ਜਿਹੜੀ ਹੋਰ ਹੈਗੀ, ਤੁਹਾਨੂੰ ਦੇਖਿਆ ਹੋਣਾਗਾ ਕਿ ਜਿਹੜੇ ਸਮਝੌਤੇ ਹੋਏ ਨੇ ਸਪੀਕਰ ਸਾਹਿਬ, ਚਾਹੇ 81 ਦਾ ਸਮਝੌਤਾ ਹੋਇਆ, ਚਾਹੇ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਕਿਸੇ ਵੀ ਸਮਝੌਤੇ ਨੂੰ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਨਹੀਂ ਕੀਤਾ। ਸਾਰੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਸਮਝੌਤੇ ਨੇ। ਜੇ ਆਪਾਂ ਗੱਲ ਕਰੀਏ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮਝੌਤੇ ਦੀ, ਸੰਤ ਹਰਚੰਦ ਸਿੰਘ ਲੌਂਗੋਵਾਲ ਕੌਣ ਸਨ? ਨਾ ਤਾਂ ਉਸ ਵੇਲੇ ਦੇ ਕੋਈ ਮੁੱਖ ਮੰਤਰੀ ਸੀ, ਤੇ ਦੂਜੀ ਗੱਲ ਉਹਦੀ ਇੱਕ ਧਾਰਾ 9.1 ਤੇ 9.2 ਚੱਕ ਲੈਂਦੇ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਆ ਟ੍ਰਿਬਿਊਨਲ ਦੇ ਨਾਂ ਹੀ ਮੰਨ ਲਿਆ ਸੀਗਾ 9.1 9.2, ਤੇ ਜਿਹੜਾ ਸਮਝੌਤਾ ਸੀ ਉਹ ਜਿਹੜਾ ਚੰਡੀਗੜ੍ਹ ਵੀ ਪੰਜਾਬ ਨੂੰ ਦੇਣਾ ਸੀ, ਫਿਰ ਸਾਰਾ ਸਮਝੌਤਾ ਆਪਾਂ ਲਾਗੂ ਕਰ ਲੈਂਦੇ। ਕਾਰਨ ਇਹ ਕਿ ਜਿੱਥੇ ਜਿੱਥੇ ਪੰਜਾਬ ਦਬਦਾ ਉਹ ਮਦਾਂ ਚੱਕ ਲੋ। ਅੱਜ ਜਿਹੜਾ ਇਹ ਸਟੇਟ ਸਬਜੈਕਟ ਸੀਗਾ ਆਰਟੀਕਲ 246 ਦੇ ਮੁਤਾਬਕ ਸ਼ਡਿਊਲ 7 ਦੇ ਵਿੱਚ ਜਿਹੜੀ ਸੂਚੀ 2 ਦੇ 17 ਨੰਬਰ ਦੇ ਵਿੱਚ, ਮੇਰੀ ਕਰ ਲੈਣ ਦਿਓ ਗੱਲ 17 ਦੇ ਵਿੱਚ ਇਹਦਾ ਕੀ ਸੀਗਾ ਕਿ ਸਟੇਟ ਸਬਜੈਕਟ ਆ। ਬਣਵਾਲੀ ਸਾਹਿਬ ਇੱਕ ਮਿੰਟ, ਜੀ ਲੱਡੀ ਜੀ ਸਾਹਿਬ, ਅੱਜ ਬੜਾ ਗੰਭੀਰ ਇਸ਼ੂ ਆ ਪੰਜਾਬ ਲਈ। ਅੱਜ ਪੰਜਾਬ ਦੀ ਹੋਂਦ ਦੀ ਲੜਾਈ ਆ, ਅੱਜ ਪੰਜਾਬੀਅਤ ਦੀ ਲੜਾਈ ਆ, ਪੰਜਾਬ ਦੇ ਪਾਣੀਆਂ ਦੀ ਗੱਲ ਆ। ਠੀਕ ਆ, ਪਿਛਲੇ ਸਮੇਂ ਜੋ ਜੋ ਹੋਇਆ ਉਹ ਸਾਰਾ ਰਿਕਾਰਡ ਦੇ ਵਿੱਚ ਆ। ਔਰ ਬਾਨਾਵਾਲੀ ਸਾਹਿਬ
ਬਾਨਾਵਾਲੀ ਸਾਹਿਬ ਜਿਹੜੀ ਗੱਲ ਕਰ ਰਹੇ ਚੰਡੀਗੜ੍ਹ ਦੀ ਗੱਲ ਲੌਂਗੋਵਾਲ ਸਮਝੌਤੇ ਦੀ, ਤਾਂ ਮੁੱਖ ਮੰਤਰੀ ਸਾਹਿਬ ਨੇ ਕਿਉਂ ਮੰਗ ਕੀਤੀ ਵੀ ਸਾਨੂੰ ਵਿਧਾਨ ਸਭਾ ਅੱਡ ਬਣਾਉਣ ਦੀ ਜਗ੍ਹਾ ਦਿੱਤੀ ਜਾਵੇ? ਕੀ ਅਸੀਂ ਚੰਡੀਗੜ੍ਹ ਸਮਝੌਤਾ ਤਾਂ ਫਿਰ ਚੰਡੀਗੜ੍ਹ ਸਾਡਾ, ਉਦੋਂ ਕਿਉਂ ਨਹੀਂ ਚੰਡੀਗੜ੍ਹ ਦੀ ਹੱਕ ਜਿਤਾਇਆ ਗਿਆ? ਸੋ ਇਸ ਕਰਕੇ ਤੁਹਾਡੀ ਗੱਲ ਆ ਗਈ ਬਣਾਵਾਲੀ ਸਾਹਿਬ। ਰੋਟੀਆਂ ਨਾਲ ਸੇਕੀ, ਅੱਜ ਪੰਜਾਬ ਦੀ ਗੱਲ ਕਰੀਏ। ਆਪਦੀ ਇਹ ਗੱਲ ਬਾਅਦ ਦੇ ਵਿੱਚ ਰੱਖ ਲੈਣ ਜੀ ਬਣਾਵਾਲੀ। ਦੂਜੀ ਗੱਲ ਜਿਹੜੀ ਮੈਂ ਹੋਰ ਕਹਿਣੀ ਚਾਹਣਾ ਸਪੀਕਰ ਸਾਹਿਬ, ਜਿਸ ਤਰ੍ਹਾਂ ਮੈਂ ਕਿਹਾਗਾ ਕਿ ਜਿਹੜੀ ਇਹ ਸੰਵਿਧਾਨ ਆਰਟੀਕਲ 246 ਦੇ ਮੁਤਾਬਕ ਸ਼ਡਿਊਲ 7 ਦੇ ਵਿੱਚ ਸੂਚੀ 2 ਦੇ 17 ਅੰਦਰਾਜ ਚ ਕਿ ਸਟੇਟ ਸਬਜੈਕਟ ਆ, ਸਟੇਟ ਸਬਜੈਕਟ ਦੇ ਉੱਤੇ ਜਿਹੜੀ ਆ ਧਾਰਾ 78 ਆ, 79 ਆ, 70 80 ਆ, ਇਹ ਸੰਵਿਧਾਨ ਦੇ ਮੁਤਾਬਕ ਨਹੀਂ। ਅੱਜ ਸਾਡੀ ਸਰਕਾਰ ਬੈਠੀ ਆ, ਸਾਨੂੰ ਕਾਨੂੰਨ ਲੜਾਈ ਵੀ ਤੇ ਲੜਨੀ ਆ ਤੇ ਨਾਲ ਹੀ ਦੀ ਨਾਲ ਸਾਰਿਆਂ ਨੂੰ ਰਲ ਕੇ ਪੰਜਾਬ ਨੂੰ ਜੇ ਮਾਸ ਮੂਵਮੈਂਟ ਲੈ ਕੇ ਵੀ ਚੱਲਣਾ ਪਿਆ ਸਾਨੂੰ ਲੜਨੀ ਪਊ ਕਿ ਸੰਵਿਧਾਨ ਦੇ ਮੁਤਾਬਕ ਨਹੀਂ ਗੀ। ਦੂਜੀ ਜਿਹੜੀ ਗੱਲ ਮੈਂ ਹੋਰ ਕਰ ਦਾਂਗਾ, ਜਿਹੜਾ ਇੱਥੇ ਐਕਟ ਦੀ ਗੱਲ ਹੋਈ ਸੀਗੀ, ਮੈਂ ਧੰਨਵਾਦ ਕਰਦਾ, ਨਾਲ ਮੈਂ ਨਾਲ ਤੱਥਾਂ ਦੇ ਧੰਨਵਾਦ ਵੀ ਕਰਦਾ, ਜਿਹੜੀਆਂ ਗਲਤੀਆਂ ਉਹ ਵੀ ਦੱਸੀ ਜਾਊਗਾ। ਜਿਹੜਾ ਆਪਣਾ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਪਾਸ ਹੋਇਆ, ਧੰਨਵਾਦ ਕਰਦੇ ਆ, ਪਿਛਲੇ ਸਾਰੇ ਐਕਟ ਲਾਗੂ ਕਰਤੇ, ਪਰ ਉਹਦੀ ਧਾਰਾ 5 ਦੇ ਵਿੱਚ ਤਾਂ ਸਾਰਾ ਕੁਝ ਹੀ ਮੰਨ ਲਿਆ। ਧਾਰਾ 5 ਦੇ ਵਿੱਚ ਕਹਿੰਦਾ ਜਿੰਨਾ ਪਾਣੀ ਜਾਂਦਾਗਾ ਜਾਂਦਾ ਰਹੂਗਾ, ਤੇ ਸੰਵਿਧਾਨ ਦੇ ਮੁਤਾਬਕ ਉਹ ਧਾਰਾ 5 ਆ ਜਿਹੜੀ ਉਸ ਐਗਰੀਮੈਂਟ ਦੀ, ਉਹ ਵੀ ਅੱਜ ਸਾਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦੀ ਅਸੀਂ ਮੰਗ ਕਰਦੇ ਆ। ਉਹ ਪੰਜਾਬ ਦਾ ਗਲਾ ਘੋਟਿਆ ਗਿਆ ਸੀਗਾ, ਆਪਦੀ ਜਿਹੜੀ ਕੇਸ ਚੱਲਦੇ ਸੀ ਉਹ ਕਮਜ਼ੋਰ ਹੋਏ ਨੇ, ਉਸ ਤੇ ਗੱਲ ਵੀ ਕਰਨੀ ਚਾਹੀਦੀ ਆ। ਇਸੇ ਤਰ੍ਹਾਂ ਜਿਹੜਾ ਡੈਮ ਸੇਫਟੀ ਐਕਟ ਆਇਆਗਾ, ਜਿਹਦੇ ਵਿੱਚ ਸਾਰੇ ਅਧਿਕਾਰ ਫੇਰ ਚੱਕ ਕੇ ਜਿਹੜਾ ਹੈਗਾ ਕਨਕਰੈਂਟ ਵਿੱਚ ਲਿਸਟ ਦੇ ਵਿੱਚ ਹੈਗਾ, ਸਟੇਟ ਦਾ ਸਬਜੈਕਟ ਹੈਗਾ, ਸੈਂਟਰ ਚ ਕਰ ਨਹੀਂ ਸਕਦਾਗਾ। ਉਹ ਜਿਹੜੀ ਆਇਆਗਾ ਡੈਮ ਸੇਫਟੀ ਐਕਟ, ਉਹਨੂੰ ਵੀ ਮੈਂ ਕਹਿਣਾਗਾ ਕਿ ਅੱਜ ਸਾਡੀ ਪਵਿੱਤਰ ਵਿਧਾਨ ਸਭਾ ਦੇ ਵਿੱਚ ਅਸੀਂ ਇੱਥੇ ਰੱਦ ਕਰਨ ਦੀ ਮੰਗ ਵੀ ਕਰਦੇ ਆ ਤੇ ਉਹਦੀ ਵੀ ਕਾਨੂੰਨਾਂ ਲੜਾਈ ਲੜਨੀ ਚਾਹੀਦੀ ਹੈ। ਉਹ ਵੀ ਸਟੇਟ ਦੇ ਹਿੱਤਾਂ ਦੇ ਉੱਤੇ ਸਾਡੇ ਤੇ ਵੱਡਾ ਡਾਕਾਗਾ। ਇਸ ਤੋਂ ਇਲਾਵਾ ਸਪੀਕਰ ਸਾਹਿਬ ਜਿਹੜਾ ਪਿੱਛੇ ਜੇ ਇੱਕ ਹੋਰ ਅਮੈਂਡਮੈਂਟ ਕਰਤੀ ਹੈਗੀ, ਜਿਹੜੀ BBMP ਦੇ 23 ਫਰਵਰੀ ਜਿਹੜੀ ਕੀਤੀ ਹੈਗੀ 2022 ਦੇ ਵਿੱਚ, ਸਾਡੇ ਕੋਲੇ ਜਿਹੜਾ ਪੰਜਾਬ ਦਾ ਮੈਂਬਰ ਆਫ ਪਾਵਰ ਜਿਹੜਾ ਹੁੰਦਾ ਸੀ ਉਹ ਪੰਜਾਬ ਵੱਲੋਂ ਹੁੰਦਾ ਸੀਗਾ, ਉਹਦੇ ਵਿੱਚ ਵੀ ਚੱਕ ਕੇ ਸਾਰਾ ਦਾ ਸਾਰਾ ਆਪਦੇ ਹੱਥਾਂ ਦੇ ਵਿੱਚ ਸੈਂਟਰ ਨੇ ਲੈ ਲਿਆ। ਉਹ ਵੀ ਸਾਡਾ ਜਿਹੜਾ ਹੈਗਾਗਾ ਸੰਵਿਧਾਨ ਦੇ ਮੁਤਾਬਕ ਨਹੀਂ, ਸਾਨੂੰ ਉੱਥੇ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ। ਹੁਣ ਤਾਂ ਅੱਗੇ ਹੁੰਦਾ ਸੀ ਕਿ ਜਿਹੜੇ ਸਟੇਟ ਆ, ਜੇ ਹਿਮਾਚਲ ਆ, ਰਾਜਸਥਾਨ ਆਗਾ, ਪੰਜਾਬ ਆ, ਇੱਥੋਂ BBMP ਦਾ ਚੇਅਰਮੈਨ ਨਹੀਂ ਲਾਇਆ ਜਾਂਦਾ ਸੀ, ਹੁਣ ਤਾਂ ਉਹਨੂੰ ਵੀ ਵਾਇਓਲੇਟ ਕਰਕੇ ਚੇਅਰਮੈਨ ਵੀ ਉਹਨਾਂ ਦਾ ਲਾਉਣ ਲੱਗੇ ਤੇ ਸਾਨੂੰ ਕਿੱਥੋਂ ਹੱਕ ਮਿਲਣਗੇ। ਸੋ ਮੈਂ ਬੇਨਤੀ ਇੱਕ ਕਰਦਾਗਾ, ਜਿਹੜਾ ਹੁਣ ਨਵਾਂ ਕਰੰਟ ਇਸ਼ੂ ਹੈਗਾ ਉਹਦੇ ਵਿੱਚ ਕੀ ਹੋਇਆਗਾ ਕਿ ਜਿਹੜਾ ਇਸ ਇਸ਼ੂ ਦੇ ਵਿੱਚ ਕੀ ਸੀਗਾ ਕਿ ਜਿੰਨਾ ਉਹਨਾਂ ਨੂੰ ਪਾਣੀ ਬਣਦਾ ਸੀਗਾ, ਹਰਿਆਣੇ ਦਾ ਜਿੰਨਾ ਪਾਣੀ ਬਣਦਾ ਸੀਗਾ 20 ਮਈ ਤੱਕ, ਅਸੀਂ ਕੱਲਾ ਉਸ ਵਾਲੇ ਦਿਨ ਨਹੀਂ ਜਾ ਕੇ ਉਹਦੀ ਵਿਰੋਧਤਾ ਕੀਤੀ। ਮੈਂ ਜਿਹੜੀ ਬੇਨਤੀ ਕਰਦਾ ਚਾਹਣਾਗਾ, ਲਗਭਗ ਜਿੱਦੇ ਦੀ ਸਰਕਾਰ ਆਈ ਆ ਉਹਦੇ ਦਾ ਜਲ ਸਰੋਤ ਡਿਪਾਰਟਮੈਂਟ ਲਗਾਤਾਰ ਚਿੱਠੀਆਂ ਲਿਖ ਰਿਹਾ ਹੈਗਾ, ਲਗਾਤਾਰ, ਕਿ ਤੁਹਾਡਾ ਜਿਹੜਾ ਪਾਣੀ ਆ ਤੁਸੀਂ ਉਸ ਤੋਂ ਜ਼ਿਆਦਾ ਵਰਤ ਰਹੇ ਹੋ, ਆਪਦਾ ਸੰਜਮਣਾ ਪਾਣੀ ਵਰਤੋ। ਹੁਣ ਵਿੱਚ ਸਵਾਲ ਆਉਂਦਾਗਾ ਕਿ ਪਾਣੀ ਪੰਜਾਬ ਨੇ, ਮੈਂ ਤੁਹਾਨੂੰ ਦੱਸਣਾ ਚਾਹਣਾ, ਅੰਕੜੇ ਦੱਸਦੇ ਆ ਟ੍ਰਿਬਿਊਨ ਦੇ ਵਿੱਚ ਸਾਰੀ ਰਿਪੋਰਟ ਲੱਗੀ ਆ, ਪੰਜਾਬ ਨੇ ਆਪਦੇ ਹਿੱਸੇ ਦਾ ਪਾਣੀ ਨਹੀਂ ਵਰਤਿਆ ਸੀ। ਪਾਣੀ ਵਰਤਿਆ ਕਿਉਂ ਨਹੀਂ ਸੀ? ਕਿਉਂਕਿ ਮੂਹਰੇ ਕਿਸੇ ਨੇ ਸਿਸਟਮ ਹੀ ਨਹੀਂ ਬਣਾਇਆ। ਜਿਹੜੇ ਸਾਡੇ ਵਰਗੇ ਟੇਲਾਂ ਤੇ ਪੈਂਦੇ ਆ ਸੀ ਉਹ ਬੈਠੇ ਆਗੇ, ਸਾਨੂੰ ਹੜ ਤਾਂ ਡੋਬ ਲੈਂਦੇ ਸੀਗੇ ਆ ਕੇ, ਘੱਗਰ ਦਾ ਜਦੋਂ ਹੜ ਆਉਂਦਾ ਸੀ ਸਾਡੇ ਪੀਣ ਵਾਲਾ ਪਾਣੀ ਤੇ ਨਹਿਰੀ ਪਾਣੀ ਨਹੀਂ ਪਹੁੰਚਦਾ ਸੀ। ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ, ਅੱਜ ਸਾਡੇ ਨਹਿਰੀ ਪਾਣੀ ਪਹੁੰਚਿਆ, ਜਿਹਦੀ ਬਦੌਲਤ ਜਿਹੜੇ 70% ਤੋਂ ਹੁਣ ਅਸੀਂ 90% ਤੱਕ ਉਹ ਪਾਣੀ ਵਰਤਣ ਲੱਗੇ। ਜੇ ਸਾਡੇ ਖਾਲ ਬਣੇ ਨੇ, ਪਾਈਪਲਾਈਨਾਂ ਪਈਆਂ, ਮਾਈਨਰ ਬਣੇ ਨੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂਗੇ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕੀ ਰਹੀ ਆ। ਜੇ ਉਹਨਾਂ ਨੇ ਉਹ ਪਾਣੀ ਨਹੀਂ ਵਰਤਿਆ ਸੀ ਤੇ ਜਿਵੇਂ ਕਹਿੰਦੇ ਆ ਕਿ ਉਹਨਾਂ ਨੂੰ ਰਾਹ ਪੈ ਗਿਆ ਵੀ ਪਿਛਲੀ ਵਾਰੀ ਵੀ ਅਸੀਂ ਵਰਤਦੇ ਰਹੇ ਆ, ਐਤਕੀ ਵੀ ਵਰਤਾਂਗੇ, ਪਰ ਅਸੀਂ ਉਹਨਾਂ ਨੂੰ ਲਗਾਤਾਰ ਜਿੱਦੇ ਦੀ ਸਰਕਾਰ ਬਣੀ ਆ ਚਿੱਠੀਆਂ ਲਿਖਦੇ ਰਹੇ ਕਿ ਹੁਣ ਸਾਡੇ ਕੋਲੇ ਅੱਗੇ ਨਹਿਰਾਂ ਬਣ ਗਈਆਂ, ਖਾਲੇ ਬਣ ਗਏ, ਹੁਣ ਸਾਡੇ ਕੋਲੇ ਪਾਣੀ ਵਾਧੂ ਨਹੀਂ ਹੋਇਆ ਕਰਨਾ, ਤੁਸੀਂ ਆਪਦੇ ਤੌਰ ਤੇ ਸੰਜਮਣਾ ਵਰਤੋ। ਦੂਜੀ ਮੈਂ ਇੱਕ ਬੇਨਤੀ ਕਰਦਾ ਸੀ, ਮਾਨਵੀ ਤੌਰ ਤੇ, ਮਨੁੱਖੀ ਤੌਰ ਤੇ 4000 ਕਿਊਸਕ ਦੇ ਰਹੇ ਆ, ਸਾਨੂੰ ਇਹ ਤੇ ਵੀ ਕਾਊਂਟਰ ਕਲੇਮ ਕਰਨਾ ਚਾਹੀਦਾ ਕਿ ਅਸੀਂ ਦੇ ਰਹੇ ਹਾਂਗੇ 4000, ਪਰ ਸਾਡਾ ਜੇ ਉਹ ਅੱਗੇ ਮੰਨਦੇ ਨਹੀਂ ਮਨੁੱਖੀ ਤੇ, ਸਾਡੇ 4000 ਦਾ ਵੀ ਅਸੀਂ ਜਿਹੜਾ ਹੈਗਾ ਵਾਪਸ ਸਾਨੂੰ ਧਾਰਾ ਲੈ ਲਓ, ਦੇ ਦਿਓ, ਕਿਉਂਕਿ ਉਹਨਾਂ ਦਾ ਜਿੰਨਾ ਬਣਦਾ ਹੱਕ ਸੀ ਅਸੀਂ ਦੇ ਚੁੱਕੇ ਆਂਗੇ। ਸੋ ਮੇਰੀਆਂ ਬੇਨਤੀਆਂ ਤਾਂ ਨੇ, ਜੇ ਆਪਾਂ
ਕਹਿੰਦੇ ਮੈਂ ਬੋਲਦੇ ਵੇਖੇ ਮੁੱਖ ਮੰਤਰੀ ਹਰਿਆਣੇ ਦੇ, ਕਹਿੰਦੇ ਪਾਣੀ ਤਾਂ ਸਾਰਿਆਂ ਦਾ ਸਾਂਝਾ ਹੁੰਦਾ, ਤੇ ਫਿਰ ਜਿਹੜਾ ਪੱਥਰ ਨਿਕਲੀ ਜਾਂਦਾ ਰਾਜਸਥਾਨ ਚੋਂ, ਰਾਜਸਥਾਨ ਦਾ ਕੱਲਾ ਕਿਵੇਂ ਹੋ ਗਿਆ? ਕੋਲਾ ਨਿਕਲੀ ਜਾਂਦਾ ਉਹ ਕੱਲਾ ਕਿਵੇਂ ਹੋ ਗਿਆ? ਜਿੱਥੋਂ ਜਿੱਥੋਂ ਜਿਹੜੇ ਕੁਦਰਤੀ ਸਰੋਤ ਜਿਹੜੇ ਸਟੇਟ ਕੋਲੇ ਆ ਉਹ ਉਹਨਾਂ ਦੇ ਸਾਂਝੇ ਕਿਵੇਂ, ਉਹ ਕੱਲਿਆਂ ਦੇ ਹੋ ਗਏ, ਸਾਡਾ ਸਾਰਾ ਕੁਝ ਸਾਂਝਾ ਹੋ ਗਿਆ। ਤੇ ਇਸੇ ਤਰ੍ਹਾਂ ਜਮਨਾ ਦੇ ਵਿੱਚੋਂ ਜੇ ਰਾਜਸਥਾਨ ਗੈਰ ਰਿਪੇਰੀਅਨ ਰਾਜ ਹੋਣ ਦੇ ਨਾਤੇ, ਹਰਿਆਣਾ ਗੈਰ ਰਿਪੇਰੀਅਨ ਰਾਜ ਹੋਣ ਦੇ ਨਾਤੇ ਉਹਨਾਂ ਨੂੰ ਤਾਂ ਪਾਣੀ ਦਿੱਤਾ ਜਾ ਸਕਦਾਗਾ, ਤੇ ਜਮਨਾ ਦੇ ਵਿੱਚੋਂ ਫਿਰ ਸਾਨੂੰ ਪਾਣੀ ਕਿਉਂ ਨਹੀਂ ਦਿੱਤਾ ਜਾ ਸਕਦਾ? ਜਮਨਾ ਦਾ ਪਾਣੀ ਇਤਿਹਾਸ ਕੱਢ ਕੇ ਦੇਖ ਲਓ ਜੀ, ਸਾਡੇ ਜਿਹੜਾ ਪਟਿਆਲੇ ਦੇ ਅੰਬਾਲਾ, ਸਨੌਰ, ਘਨੌਰ ਤੱਕ ਜਮਨਾ ਦਾ ਪਾਣੀ ਲੱਗਦਾ ਰਿਹਾ। ਇਸੇ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੁਣ ਸਤਲੁਜ ਜਮਨਾ ਲਿੰਕ ਲਹਿਰ ਨਹੀਂ, ਜਮਨਾ ਸਤਲੁਜ ਲਿੰਕ ਲਹਿਰ ਕੱਢ ਕੇ ਸਾਨੂੰ ਪਾਣੀ ਸਗੋਂ ਦੀ ਜਮਨਾ ਦੇ ਵਿੱਚੋਂ ਦੇਣਾ ਚਾਹੀਦਾ, ਕਿਉਂਕਿ ਜੇ ਉਹ ਗੈਰ ਰਿਪੇਰੀਅਨ ਆ ਤੇ ਫਿਰ ਇਧਰਲੇ ਸਾਡੇ ਵਾਲੇ ਦਰਿਆ ਤਾਂ ਉਧਰ ਜਾਂਦੇ ਨਹੀਂ, ਹਰਿਆਣੇ ਵਾਲੇ ਸਾਡੇ ਵਾਲੇ ਰਿਪੇਰੀਅਨ ਲਾ ਦੇ ਮੁਤਾਬਕ ਫਿਰ ਤੁਹਾਡੇ ਕਿਵੇਂ ਹੋ ਗਏ? ਸੋ ਮੈਂ ਬੇਨਤੀਆਂ ਕਰਦਾਂਗਾ, ਗਲਤੀਆਂ ਕੀਤੀਆਂ ਨੇ ਜਿਹੜੇ ਦੂਜੇ ਬੈਠੇ ਨੇ, ਸਾਡੇ ਸਾਥੀ ਐਲੀ ਸਾਹਿਬ ਨੇ ਬੋਲਣਾਗਾ, ਇਹਨਾਂ ਨੇ ਜਦੋਂ ਤਾਂ ਸੱਤਾ ਦੇ ਵਿੱਚ ਹੁੰਦੇ ਸੀਗੇ ਉਦੋਂ ਤਾਂ ਨਾ ਪੰਥ ਯਾਦ ਆਇਆ ਨਾ ਪੰਜਾਬ ਯਾਦ ਆਇਆ, ਜਦੋਂ ਆ ਜਾਂਦੀ ਸੀ ਸੱਤਾ ਉਦੋਂ ਜਾ ਕੇ ਦਿੱਲੀ ਪਾਣੀਆਂ ਦੀ ਗੱਲ ਨਹੀਂ, ਚੰਡੀਗੜ੍ਹ ਦੀ ਨਹੀਂ, ਮੇਰੇ ਮੁੰਡੇ ਨੂੰ ਮੰਤਰੀ ਬਣਾ ਦੇ, ਮੇਰੀ ਨੂੰਹ ਨੂੰ ਮੰਤਰੀ ਬਣਾ ਦੇ, ਉਦੋਂ ਨੂੰਹ ਤੇ ਪੁੱਤ ਦੇ ਵਿੱਚ ਹੀ ਸਾਰਾ ਪੰਜਾਬ ਖਾ ਗਏ। ਉਦੋਂ ਪੰਥ ਯਾਦ ਆ ਜਾਂਦਾ ਲੋਕਾਂ ਨੂੰ ਮਰਾਉਣ ਦੀ, ਜਦੋਂ ਸੱਤਾ ਤੋਂ ਬਾਹਰ ਹੁੰਦੇ ਆ, ਜਦੋਂ ਸੱਤਾ ਚ ਆ ਜਾਂਦੇ ਆ ਨਾ ਚੰਡੀਗੜ੍ਹ ਯਾਦ, ਨਾ ਪੰਜਾਬੀ ਬੋਲਦੇ ਇਲਾਕੇ ਦਾ, ਨਾ ਪਾਣੀਆਂ ਦੀ ਮੰਗ। ਤੁਸੀਂ ਉੱਥੇ ਭਾਈਵਾਲ ਰਹੇ ਹੋ, ਕਿੰਨਾ ਚਿਰ ਮੰਤਰੀ ਰਹੇ ਹੋ, ਤੁਹਾਡੇ ਜਦੋਂ ਤੁਸੀਂ ਭਾਈਵਾਲ ਸੀ, ਮੈਂ ਅਕਾਲੀ ਦਲ ਨੂੰ ਕਹਿਣਾ ਚਾਹੁੰਦਾ, ਉਦੋਂ ਤੁਹਾਡੇ ਵੇਲੇ ਸਾਡੇ ਗਵਾਂਢੀ ਸੂਬੇ ਸੀਗੇ ਜਿਹੜੇ ਪਹਾੜੀ ਸੂਬੇ ਸੀ, ਉੱਥੇ ਇੰਡਸਟਰੀ ਨੂੰ ਰਾਇਤਾਂ ਦਿੱਤੀਆਂ ਗਈਆਂ, ਉਦੋਂ ਵੀ ਨਹੀਂ ਬੋਲੇ। ਸੋ ਸਾਰਿਆਂ ਦਾ ਇਹਨਾਂ ਦਾ ਯੋਗਦਾਨ ਆ, ਧੰਨਵਾਦ ਕਰਦੇ ਆ ਜੀ ਅੱਜ ਵੀ ਸਾਡੇ ਨਾਲ ਇਕੱਠੇ ਹੋ ਕੇ ਚੱਲ ਪੈਣ। ਤੇ ਜਿਹੜਾ ਪਿਛਲਾ ਪੰਜਾਬ ਦੇ ਨਾਲ ਚਾਹੇ ਸਾਡਾ 10 ਸਾਲ ਖੂਨ ਖੁੱਲਿਆ ਡੋਲਿਆ ਗਿਆਗਾ, ਸਾਡੇ 9 ਗੋਲੀਆਂ ਵੱਜੀਆਂ ਨੇ, ਪੰਜਾਬ ਪਿੱਛੇ ਵਗ ਗਿਆ, ਸਾਡਾ ਪਵਿੱਤਰ ਦਰਬਾਰ ਸਾਹਿਬ ਵੀ ਇਸੇ ਕਾਰਨ ਕਰਕੇ ਜਿਹੜਾ ਹੈਗਾ ਮੋਰਚਾ ਪਾਣੀਆਂ ਦਾ ਲੱਗਿਆ ਉਹਨੂੰ ਹੋਰ ਹੀ ਰੂਪ ਦਿੱਤਾ ਗਿਆ। ਉਹਦੀਆਂ ਜ਼ਿੰਮੇਵਾਰ ਪਾਰਟੀਆਂ ਦੋਨੇ ਨੇ। ਅੱਜ ਮੈਂ ਧੰਨਵਾਦ ਕਰਦਾ ਸਾਡੇ ਨਾਲ ਚੱਲੀਆਂ, ਪਰ ਆਪਦੇ ਪਿਛਲੇ ਇਤਿਹਾਸ ਤੇ ਆਪਦੀ ਪਿਛਲੀ ਲੀਡਰਸ਼ਿਪ ਦੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਪੰਜਾਬ ਦੇ ਲੋਕਾਂ ਨੂੰ ਮਾਫੀ ਮੰਗਣ। ਅੱਗੇ ਮੈਂ ਬੇਨਤੀ ਕਰਦਾ ਕਿ ਜਿਹੜੇ ਸਾਡੇ ਇਹ ਹੈਗਾ, ਚਾਹੇ ਡੈਮ ਸੇਫਟੀ ਐਕਟ ਹੈਗਾ, ਚਾਹੇ ਸਾਡਾ ਪਾਵਰ ਜਿਹੜਾ ਹੈਗਾ ਪਾਵਰ ਦਾ ਮੈਂਬਰ ਵਾਪਸ ਲਿਆ ਗਿਆਗਾ, ਚਾਹੇ 78, 79, 80 ਧਾਰਾ ਕੀ ਜਿਹੜੀ ਹੈਗੀ ਆ ਪੁਨਰਗਠਨ ਐਕਟ ਦੀ, ਇਹਦੇ ਖਿਲਾਫ ਅਸੀਂ ਅਦਾਲਤ 'ਚ ਵੀ ਲੜੀਏ ਤੇ ਮਾਸ ਮੂਵਮੈਂਟ ਲੈ ਕੇ ਇਕੱਠੇ ਵੀ ਲੜੀਏ। ਇੰਨਾ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਦਾ, ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।